अस्सलामुअलैकुम दोस्तों, रेल उर्दू टीवी यूट्यूब चैनल में खुश आमदीद। बिलाल अहमद चीमा 305 जीम बे, मंसूर अली, तहसील गोजरा, ਜ਼ਿਲ੍ਹਾ ਟੋਭਾ, ਟੇਕ ਸਿੰਘ ਦੇ ਰਹਿਣ ਵਾਲੇ ਸੀ ਅਤੇ ਇਹਨਾਂ ਦੀ ਜਿਹੜੀ ਤਰੀਕ ਪੈਦਾਇਸ਼ ਆ ਸੰਨ 1979 ਹੈਗੀ। ਅਤੇ ਜਿਹੜੇ ਬਿਲਾਲ ਚੀਮਾ ਦੇ ਵਾਲਦ ਸੀ ਬਸ਼ਾਰਤ ਅਲੀ ਚੀਮਾ, ਉਹ ਪਿੰਡ ਦੇ ਨੰਬਰਦਾਰ ਵੀ ਸੀ ਅਤੇ 20 ਏਕੜ ਜ਼ਮੀਨ ਦੇ ਮਾਲਕ ਵੀ ਸੀ। ਅਤੇ ਵਾਲਦ ਦੀ ਵਫਾਤ ਤੋਂ ਬਾਅਦ ਬਿਲਾਲ ਚੀਮਾ ਨੰਬਰਦਾਰ ਬਣ ਗਏ। ਬਿਲਾਲ ਅਹਿਮਦ ਚੀਮਾ ਅਤੇ ਆਦਲ ਚੀਮਾ ਇਹ ਦੋ ਭਾਈ ਸੀ। ਅਤੇ ਜਿਹੜਾ ਇਹ ਖਾਨਦਾਨ ਆ ਚੀਮਿਆਂ ਦਾ, ਇਹਨਾਂ ਦਾ ਸਿਆਸਤ ਨਾਲ ਕੋਈ ਤਲਕ ਨਹੀਂ ਸੀ। ਬਿਲਾਲ ਅਹਿਮਦ ਚੀਮਾ ਦੇ ਜਿਹੜੇ ਵਾਲਦ ਆ ਬਸ਼ਾਰਤ ਅਲੀ ਚੀਮਾ, ਇਹਨਾਂ ਦੇ ਜਿਹੜਾ ਮਸ਼ਹੂਰ ਗੋਜਰੇ ਦੇ ਵੜੈਚ ਗਰੁੱਪ, ਮਸ਼ਹੂਰ ਦੁਸ਼ਮਣਦਾਰ ਜਿਹੜੇ ਸੀ, ਇਹਨਾਂ ਨਾਲ ਬੜਾ ਅੱਛਾ ਤਲਕਾਤ ਸੀ। ਅਤੇ ਬਾਅਦ ਵਿੱਚ ਫਿਰ ਚੌਧਰੀ ਅਬਦੁਰ ਰਹਿਮਾਨ ਬੰਦੇਸ਼ਾ ਦੀ ਵਜ੍ਹਾ ਤੋਂ ਅਤੇ ਬਿਲਾਲ ਚੀਮੇ ਦੀ ਵਜ੍ਹਾ ਤੋਂ ਇਹਨਾਂ ਦੀ ਫਿਰ ਮੁਖਾਲਫਤ ਸ਼ੁਰੂ ਹੋ ਗਈ। ਬਿਲਾਲ ਚੀਮੇ ਨੇ ਜਿਹੜਾ ਮੈਟ੍ਰਿਕ ਆ ਉਹ ਗੋਜਰਿਆਂ ਦਾ ਸਕੂਲ ਆ ਕਾਇਦੇ ਆਜ਼ਮ, ਉੱਥੋਂ ਕੀਤਾ। ਫਿਰ ਗੌਰਮੈਂਟ ਕਾਲਜ ਤੋਂ FA ਅਤੇ BA ਕੀਤਾ ਅਤੇ ਕਾਲਜ ਵਿੱਚ ਮੁਖਤਲਿਫ ਗਰੁੱਪਾਂ ਨਾਲ ਲੜਾਈ ਝਗੜਾ ਰਹਿੰਦਾ ਸੀ ਅਤੇ ਬਾਅਦ ਵਿੱਚ ਵੀ ਇਹਨਾਂ ਦੇ ਝਗੜੇ ਸ਼ੁਰੂ ਰਹੇ। ਇਸ ਗੱਲ ਦੀ ਵਜ੍ਹਾ ਤੋਂ ਫਿਰ ਇਹ ਕੁਛ ਅਰਸਾ ਦੁਬਈ ਦੇ ਵਿੱਚ ਰਹੇ ਅਤੇ ਦੁਬਈ ਤੋਂ ਵਾਪਸ ਆਉਣ ਤੋਂ ਬਾਅਦ ਵੀ ਫਿਰ ਇੰਝ ਹੀ ਸਿਲਸਿਲਾ ਲੜਾਈ ਝਗੜੇ ਚੱਲਦੇ ਹੀ ਰਹੇ। ਅਤੇ ਬਿਲਾਲ ਚੀਮਾ ਸਾਹਿਬ ਨੂੰ ਮੁਖਤਲਿਫ ਜਾਨਵਰ ਪਾਲਣ ਦਾ ਸ਼ੌਕ ਸੀ। ਇਹਨਾਂ ਦੇ ਡੇਰੇ 'ਤੇ ਕਬੂਤਰ, ਤਿੱਤਰ, ਮੁਖਤਲਿਫ ਜਾਨਵਰ ਇਹਨਾਂ ਦੇ ਡੇਰੇ 'ਤੇ ਰਹਿੰਦੇ ਸੀ। ਬਿਲਾਲ ਚੀਮਾ ਸਾਹਿਬ ਇੱਕ ਹਮਦਰਦ ਅਤੇ ਦੂਸਰਿਆਂ ਦੇ ਕਾਮ ਆਉਣ ਵਾਲੇ ਸ਼ਖਸ ਸੀ। ਅਤੇ ਚੌਧਰੀ ਅਬਦੁਰ ਰਹਿਮਾਨ ਬੰਦੇਸ਼ਾ, ਚੌਧਰੀ ਇਲਿਆਸ ਜੱਟ ਚੋਠੀਆ, ਉਹਨਾਂ ਦੇ ਭਤੀਜੇ ਜਿਹੜੇ ਸੀ। ਚੌਧਰੀ ਅਬਦੁਰ ਰਹਿਮਾਨ ਬੰਦੇਸ਼ਾ ਅਤੇ ਚੌਧਰੀ ਬਿਲਾਲ ਚੀਮਾ ਸਾਹਿਬ ਦੀ ਜਿਹੜੀ ਦੋਸਤੀ ਸੀ ਉਹ ਸ਼ੁਰੂ ਤੋਂ ਹੀ ਚੱਲਦੀ ਆ ਰਹੀ ਸੀ, ਮਗਰ ਇੰਨੀ ਗਹਿਰੀ ਦੋਸਤੀ ਨਹੀਂ ਸੀ। ਬਸ ਸਲਾਮ ਦੁਆ ਸੀ ਅਤੇ ਮਿਲਣਾ ਮਿਲਾਣਾ ਸੀ। ਅਤੇ ਬਾਅਦ ਵਿੱਚ ਫਿਰ ਇਹ ਯਾਰੀ ਵਿੱਚ ਤਬਦੀਲ ਹੋ ਗਈ। ਇਹ ਕਿਸ ਤਰ੍ਹਾਂ ਯਾਰੀ ਵਿੱਚ ਤਬਦੀਲ ਹੋਈ ਮੈਂ ਤੁਹਾਨੂੰ ਵੀਡੀਓ ਵਿੱਚ ਸਾਰੀ ਦੱਸਦਾ। ਅਤੇ ਚੌਧਰੀ ਬਿਲਾਲ ਚੀਮਾ ਦੀ ਸ਼ਾਦੀ ਸੰਨ 2012 ਵਿੱਚ ਹੋਈ ਅਤੇ ਚੌਧਰੀ ਬਿਲਾਲ ਚੀਮਾ ਸਾਹਿਬ ਦੇ ਜਿਹੜੇ ਬਹਨੋਈ ਸੀ ਸ਼ਮਸ਼ੇਦ ਚੱਠਾ ਸਾਹਿਬ ਦੀ ਸੰਨ 1998 ਤੋਂ ਈਵਾਨ ਗਰੁੱਪ ਨਾਲ ਦੁਸ਼ਮਣੀ ਸੀ ਅਤੇ ਜਿਹਦੇ ਵਿੱਚ ਸੰਨ 2018 ਤੱਕ 17 ਅਫਰਾਦ ਕਤਲ ਹੋ ਚੁੱਕੇ ਸੀ। ਬਿਲਾਲ ਚੀਮਾ ਸਾਹਿਬ ਦੇ ਬਹਨੋਈ, ਉਹਨਾਂ ਦਾ ਸੰਨ 2013 ਵਿੱਚ ਗੁਜਰਾਂਵਾਲੇ ਵਿੱਚ ਇੱਕ ਝਗੜਾ ਹੋਇਆ, ਜਿਹੜਾ ਝਗੜਾ ਬਹੁਤ ਵੱਧ ਗਿਆ, ਜਿਸ ਵਜ੍ਹਾ ਤੋਂ ਜਮਸ਼ੇਦ ਚੱਠਾ ਸਾਹਿਬ ਆਪਣਾ ਜੇਲ੍ਹ ਵਿੱਚ ਚਲੇ ਗਏ ਅਤੇ ਚੌਧਰੀ ਬਿਲਾਲ ਚੀਮਾ ਉਦੋਂ ਗੁਜਰਾਂਵਾਲੇ ਵਿੱਚ ਹੀ ਸੀ। ਅਤੇ ਦੋਵਾਂ ਗਰੁੱਪਾਂ ਨੇ ਇੱਕ ਦੂਜੇ 'ਤੇ ਕਾਤਲਾਨਾ ਹਮਲੇ ਕੀਤੇ ਅਤੇ ਐਸੇ ਦੌਰਾਨ ਵਿੱਚ ਬਿਲਾਲ ਚੀਮਾ ਸਾਹਿਬ ਕੋਲ 4 ਬੰਦੇ ਮਰ ਗਏ ਅਤੇ ਉਸੇ ਰਾਤ ਬਿਲਾਲ ਚੀਮਾ ਸਾਹਿਬ ਆਪਣੇ ਚੰਦ ਦੋਸਤਾਂ ਦੇ ਨਾਲ ਗ੍ਰਿਫਤਾਰ ਹੋ ਗਏ ਅਤੇ ਜਿਹੜਾ ਇਹਨਾਂ ਮਾਰਨ ਦੇ ਵਿੱਚ ਇਹਨਾਂ ਦੇ ਨਾਲ ਸੀ। ਫਿਰ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਬਿਲਾਲ ਚੀਮਾ ਸਾਹਿਬ ਨੇ ਆਪਣੇ ਬਹਨੋਈ ਚੱਠਾ ਸਾਹਿਬ ਦੀ ਆਪਣਾ ਦੁਸ਼ਮਣੀ ਦੇ ਵਿੱਚ ਉਹਨਾਂ ਦਾ ਬੜਾ ਸਾਥ ਦਿੱਤਾ ਅਤੇ ਚੌਧਰੀ ਬਿਲਾਲ ਚੀਮਾ ਸਾਹਿਬ ਦੀ ਇਸ ਦੁਸ਼ਮਣੀ ਦੀ ਵਜ੍ਹਾ ਤੋਂ ਬਹੁਤ ਸਾਰੇ ਪਰਚੇ ਇਹਨਾਂ ਦੇ ਫੈਮਿਲੀ 'ਤੇ ਵੀ ਹੋਏ ਇਸ ਦੁਸ਼ਮਣੀ ਦੀ ਵਜ੍ਹਾ ਤੋਂ। ਇਹਦੇ ਵਿੱਚ ਇਹਨਾਂ ਦੇ ਛੋਟੇ ਭਾਈ ਆਦਲ ਚੀਮਾ ਸਾਹਿਬ, ਉਹ ਵੀ ਇਹਨਾਂ ਆਪਣਾ ਪਰਚਿਆਂ ਦੇ ਵਿੱਚ ਸ਼ਾਮਲ ਰਹੇ। ਅਤੇ ਜਦੋਂ ਬਿਲਾਲ ਚੀਮਾ ਸਾਹਿਬ ਆਪਣਾ 4 ਕਤਲਾਂ ਦੇ ਵਿੱਚ ਆਪਣਾ ਜੇਲ੍ਹ ਵਿੱਚ ਸੀ ਅਤੇ ਉਸ ਵਕਤ ਵਿੱਚ ਚੌਧਰੀ ਅਬਦੁਰ ਰਹਿਮਾਨ ਬੰਦੇਸ਼ਾ ਸਾਹਿਬ ਨੇ ਇਹਨਾਂ ਦਾ ਬਹੁਤ ਸਾਥ ਦਿੱਤਾ, ਬੜਾ ਇਹਨਾਂ ਨਾਲ ਤਾਵਨ ਕੀਤਾ ਔਰ ਇਹਨਾਂ ਨਾਲ ਮੋਢਾ ਜੋੜ ਕੇ ਰਹੇ ਔਰ ਰੋਜ਼ ਮੁਲਾਕਾਤਾਂ ਕਰਦੇ ਸੀ। ਔਰ ਚੌਧਰੀ ਅਬਦੁਰ ਰਹਿਮਾਨ ਬੰਦੇਸ਼ਾ ਸਾਹਿਬ ਨੇ ਇਹਨਾਂ ਨੂੰ ਅੱਛੇ ਤੋਂ ਅੱਛਾ ਵਕੀਲ ਕਰਨ ਦੀ ਮਦਦ ਦਿੱਤੀ, ਅੱਛਾ ਵਕੀਲ ਲਿਆ ਕੇ ਇਹਨਾਂ ਨੂੰ ਕਰਾ ਕੇ ਦਿੱਤਾ ਔਰ ਬਾਕਾਇਦਗੀ ਨਾਲ ਬਿਲਾਲ ਚੀਮਾ ਸਾਹਿਬ ਨੂੰ ਚੌਧਰੀ ਅਬਦੁਰ ਰਹਿਮਾਨ ਬੰਦੇਸ਼ਾ ਸਾਹਿਬ ਰੋਜ਼ਾਨਾ ਮਿਲਣ ਆਉਂਦੇ ਸੀ। ਅਤੇ ਸੰਨ 2018 ਦੇ ਵਿੱਚ ਈਵਾਨ ਗਰੁੱਪ ਦੇ ਆਪਣਾ ਚੱਠਾ ਗਰੁੱਪ ਨੇ, ਮੁਹੰਮਦ ਨਾਸਰ ਚੱਠਾ ਸਾਹਿਬ ਨੇ ਇਹਨਾਂ ਦੀ ਸੁਲ੍ਹਾ ਕਰਵਾ ਦਿੱਤੀ ਅਤੇ ਇਸ ਵਜ੍ਹਾ ਤੋਂ ਸੰਨ 2013 ਤੋਂ ਲੈ ਕੇ ਅਤੇ 2018 ਤੱਕ ਜੇਲ੍ਹ ਵਿੱਚ ਰਹੇ ਅਤੇ 5 ਸਾਲ ਬਾਅਦ ਸੁਲ੍ਹਾ ਹੋਣ ਤੋਂ ਬਾਅਦ ਫਿਰ ਰਿਹਾਅ ਹੋ ਗਏ, ਕਿਉਂਕਿ ਚੌਧਰੀ ਅਬਦੁਰ ਰਹਿਮਾਨ ਬੰਦੇਸ਼ਾ ਸਾਹਿਬ ਨੇ ਇਹਨਾਂ ਦੇ ਮੁਕੱਦਮੇ ਅਤੇ ਜੇਲ੍ਹ ਵਿੱਚ ਇਹਨਾਂ ਦਾ ਮੁਕੰਮਲ ਸਾਥ ਦਿੱਤਾ ਔਰ ਮੁਕੰਮਲ ਇਹਨਾਂ ਦੇ ਨਾਲ ਰਹੇ। ਇਸ ਵਜ੍ਹਾ ਤੋਂ ਫਿਰ ਚੌਧਰੀ ਬਿਲਾਲ ਚੀਮਾ ਅਤੇ ਚੌਧਰੀ ਅਬਦੁਰ ਰਹਿਮਾਨ ਬੰਦੇਸ਼ਾ, ਇਹਨਾਂ ਦੀ ਦੋਸਤੀ ਜਿਹੜੀ ਫਿਰ ਯਾਰੀ ਵਿੱਚ ਬਦਲ ਗਈ। ਇਹਨਾਂ ਦਾ ਫਿਰ 24 ਘੰਟੇ ਦਾ ਸਾਥ ਹੋ ਗਿਆ, ਇਕੱਠੇ ਹੀ ਖਾਣਾ ਪੀਣਾ, ਇਕੱਠੇ ਹੀ ਰਹਿਣਾ, ਹਰ ਜਗ੍ਹਾ 'ਤੇ ਚੌਧਰੀ ਅਬਦੁਰ ਰਹਿਮਾਨ ਦੇ ਨਾਲ ਬਿਲਾਲ ਚੀਮਾ ਨਾਲ ਰਹਿੰਦੇ ਸੀ। ਇਸ ਗੱਲ ਦੀ ਵਜ੍ਹਾ ਤੋਂ ਫਿਰ ਇਹਨਾਂ ਦੀ ਦੋਸਤੀ ਦੇ ਚਰਚੇ ਹੋਣੇ ਸ਼ੁਰੂ ਹੋ ਗਏ ਅਤੇ 2018 ਦੇ ਵਿੱਚ ਹੀ ਚੌਧਰੀ ਅਬਦੁਰ ਰਹਿਮਾਨ ਬੰਦੇਸ਼ਾ ਸਾਹਿਬ ਦੇ ਜਿਹੜੇ ਤਾਇਆ ਸੀ ਚੌਧਰੀ ਇਲਿਆਸ ਜੱਟ ਚੋਠੀਆ, ਉਹਨਾਂ ਦੇ ਦਮਾਦ ਡਾਕਟਰ ਨਸਾਰ ਜੱਟ ਨਾਲ ਇਲੈਕਸ਼ਨ ਦੀ ਵਜ੍ਹਾ ਤੋਂ ਆਪਣਾ ਦੁਸ਼ਮਣੀ ਸ਼ੁਰੂ ਹੋ ਗਈ।
ਰੰਜਿਸ਼ ਦੁਸ਼ਮਣੀ ਇਹ ਸੀ ਇਹਨਾਂ ਦੀ ਕਿ ਚੌਧਰੀ ਅਬਦੁਰਰਹਿਮਾਨ ਬੰਦੇਸ਼ਾ ਸਾਹਿਬ ਕਹਿੰਦੇ ਸੀ ਕਿ ਮੈਨੂੰ ਥੱਲੇ MPA ਦੇ ਟਿਕਟ ਦੇ ਇਲੈਕਸ਼ਨ ਲੜਨ ਦਿਓ, ਅਤੇ ਜਿਹੜੇ ਡਾਕਟਰ ਨਿਸਾਰ ਜੱਟ ਸਾਹਿਬ ਆ ਉਹ ਕਿਸੇ ਹੋਰ ਨੂੰ ਥੱਲੇ MPA ਲੈਣਾ ਚਾਹੁੰਦੇ ਸੀ, ਅਤੇ ਇਸ ਗੱਲ ਦੀ ਵਜ੍ਹਾ ਤੋਂ ਇਹਨਾਂ ਦੀ ਸਿਆਸੀ ਰੰਜਿਸ਼ ਸ਼ੁਰੂ ਹੋ ਗਈ। ਅਤੇ ਫਿਰ ਸੰਨ 2000 ਦਾ ਜਿਹੜਾ ਇਲੈਕਸ਼ਨ ਸੀ ਉਹ ਚੌਧਰੀ ਅਬਦੁਰਰਹਿਮਾਨ ਬੰਦੇਸ਼ਾ ਸਾਹਿਬ ਨੇ ਆਪਣੀ ਆਜ਼ਾਦ ਹੈਸੀਅਤ ਨਾਲ ਲੜਿਆ, ਅਤੇ ਦੋਨੋਂ ਗਰੁੱਪ ਜਿਹੜੇ ਸੀ ਉਹ ਇੱਕ ਕਿਸੇ ਨੌਈਅਤ ਦੇ ਆਪਣੇ ਇੱਕ ਦੂਜੇ ਗਰੁੱਪਾਂ ਦੇ ਆਪਣੇ 'ਤੇ ਪਰਚੇ ਕਰਵਾਉਂਦੇ ਰਹੇ, ਅਤੇ ਗ੍ਰਿਫਤਾਰੀਆਂ ਵੀ ਹੁੰਦੀਆਂ ਰਹੀਆਂ, ਅਤੇ ਇਹ ਫਿਰ ਸਿਲਸਿਲਾ ਚੱਲਦਾ ਰਿਹਾ। ਫਿਰ ਅਤੇ 12 ਅਕਤੂਬਰ ਸੰਨ 2019 ਬਰੋਜ਼ ਹਫ਼ਤਾ ਦੇ ਦਿਨ ਚੌਧਰੀ ਬਲਾਲ ਚੀਮਾ ਅਤੇ ਅਬਦੁਰਰਹਿਮਾਨ ਬੰਦੇਸ਼ਾ ਸਾਹਿਬ ਜਾ ਰਹੇ ਸੀ, ਅਤੇ ਇਹਨਾਂ 'ਤੇ ਇੱਕ ਕਾਤਲਾਨਾ ਹਮਲਾ ਹੋਇਆ ਜਿਹਦੇ ਵਿੱਚ ਚੌਧਰੀ ਅਬਦੁਰਰਹਿਮਾਨ ਬੰਦੇਸ਼ਾ ਸਾਹਿਬ ਸ਼ਹੀਦ ਹੋ ਗਏ। ਅਤੇ ਬਲਾਲ ਚੀਮਾ ਸਾਹਿਬ ਜਿਹੜੇ ਸੀ ਬੜੇ ਦਲੇਰ ਆਦਮੀ ਸੀ, ਅਤੇ ਇਹਨਾਂ ਦੇ ਜਿਹੜੇ ਅਬਦੁਰਰਹਿਮਾਨ ਬੰਦੇਸ਼ਾ ਸਾਹਿਬ ਦੇ ਦੁਸ਼ਮਣ ਸੀ, ਇਹਨਾਂ ਨੂੰ ਖਤਰਾ ਸੀ ਕਿ ਬਲਾਲ ਚੀਮਾ ਜਿਹੜਾ ਇਹਨਾਂ ਦਾ ਬਦਲਾ ਲਏਗਾ। ਬਸ ਦੋਸਤੋ, ਫਿਰ 23 ਅਕਤੂਬਰ 2019 ਦਿਨ ਬੁੱਧ, ਇਸ ਦਿਨ ਇੱਕ ਕਾਤਲਾਨਾ ਹਮਲਾ ਚੌਧਰੀ ਬਲਾਲ ਚੀਮਾ ਸਾਹਿਬ 'ਤੇ ਵੀ ਹੋਇਆ, ਅਤੇ ਜਿਹਦੇ ਵਿੱਚ ਉਹ ਸ਼ਹੀਦ ਹੋ ਗਏ। ਜੀ ਦੋਸਤੋ, ਫਿਰ ਦੋਸਤੀ ਦੀ ਖਾਤਰ ਬਲਾਲ ਚੀਮਾ ਸਾਹਿਬ ਨੇ ਆਪਣੀ ਜਾਨ ਤੋਂ ਵੀ ਹੱਥ ਧੋ ਦਿੱਤਾ, ਅਤੇ ਜ਼ਿੰਦਗੀ ਦਾ ਇਹਨਾਂ ਦਾ ਬਾਪ ਖ਼ਤਮ ਹੋ ਗਿਆ। ਅਤੇ ਹੁਣ ਬਲਾਲ ਚੀਮਾ ਦੇ ਮਰਨ ਤੋਂ ਬਾਅਦ ਉਹਨਾਂ ਦੇ ਜਿਹੜੇ ਛੋਟੇ ਭਾਈ ਆ ਆਦਲ ਚੀਮਾ, ਉਹ ਪਿੰਡ ਦੇ ਨੰਬਰਦਾਰ ਨੇ ਹੁਣ। ਬਸ ਦੋਸਤੋ, ਚੁਦਰਾਹਟ ਅਤੇ ਜਿਹੜਾ ਸਿਆਸਤ ਦਾ ਨਸ਼ਾ ਅਤੇ ਖਾਨਦਾਨੀ ਰੰਜਿਸ਼ਾਂ ਅਤੇ ਜਿਹੜੀ ਹੈ ਅਨਾਹ, ਇਹ ਐਸੀਆਂ ਚੀਜ਼ਾਂ ਜਿਹੜੀਆਂ ਇਨਸਾਨ ਤੋਂ ਆਪਣੀਆਂ ਸਮਝ ਬੂਝ ਸਾਰੀਆਂ ਖਿੱਚ ਲੈਂਦੀਆਂ, ਅਤੇ ਇਨਸਾਨ ਦੀ ਜਿਹੜੀ ਅਨਾਹ ਉਹ ਆਪਣੀ ਐਸੀ ਦੁਸ਼ਮਣੀ ਆ ਕਿ ਉਹ ਕਿਸੇ ਨਾ ਕਿਸੇ ਅੱਗ ਵਿੱਚ ਕੁੱਦ ਹੀ ਪੈਂਦਾ ਜੀ। ਅਤੇ ਉਹ ਇਸ ਗੱਲ ਨੂੰ ਭੁੱਲ ਜਾਂਦਾ ਕਿ ਇਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਕਿਸ ਬਰਬਾਦੀ 'ਤੇ ਪਹੁੰਚ ਜਾਣਗੀਆਂ, ਅਤੇ ਇਹ ਦੁਸ਼ਮਣੀਆਂ 'ਚ ਕਈ ਅਫਰਾਦ ਕਤਲ ਹੋ, ਅਤੇ ਬਾਅਦ ਵਿੱਚ ਉਹਨਾਂ ਦੇ ਖਾਨਦਾਨ 'ਤੇ ਜਿਹੜੀ ਬੀਤਦੀ ਹੈ ਉਹੀ ਜਾਣਦੇ ਨੇ, ਅਤੇ ਆਪਣੇ ਪਿਆਰੇ ਜਿਨ੍ਹਾਂ ਨੇ ਖੋਏ ਹੁੰਦੇ ਨੇ ਉਹਨਾਂ ਦਾ ਦੁੱਖ ਉਹੀ ਸਮਝ ਸਕਦੇ ਜਿਨ੍ਹਾਂ ਨੇ ਆਪਣੇ ਪਿਆਰੇ ਖੋਏ ਹੁੰਦੇ ਨੇ। ਇਸੀ ਵਾਸਤੇ ਆਜਜ਼ੀ ਅਤੇ ਦਰਗੁਜ਼ਰ ਦਾ ਹੁਕਮ ਦਿੱਤਾ ਗਿਆ, ਇਸੀ ਵਜ੍ਹਾ ਤੋਂ ਗੁੱਸਾ ਵੀ ਹਰਾਮ ਕਰਾਰ ਦਿੱਤਾ ਗਿਆ, ਅਤੇ ਸਾਨੂੰ ਆਪਸ ਵਿੱਚ ਆਪਣੇ ਆਪ ਵਿੱਚ ਬਰਦਾਸ਼ਤ ਨੂੰ ਪੈਦਾ ਕਰਨ ਦੀ ਤਨਕੀਦ ਕਰਨੀ ਪਏਗੀ। ਹਰ ਉਸ ਗੱਲ ਤੋਂ ਆਪਣਾ ਇਹਤਿਆਤ ਵਰਤਣੀ ਚਾਹੀਦੀ ਜਿਹੜੀ ਦੁਸ਼ਮਣੀ ਵਾਲੇ ਪਾਸੇ ਲੈ ਕੇ ਜਾਵੇ। ਬਸ ਮੇਰੀ ਇਸ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਕਿ ਨੌਜਵਾਨ ਨਸਲ ਨੂੰ ਹਰ ਕਿਸਮ ਦੇ ਜੁਰਮ ਤੋਂ ਬਚਾਇਆ ਜਾਵੇ। ਅਤੇ ਦੋਸਤਾਂ ਵੀਰਾਂ ਨੂੰ ਹੁਣ ਗੁਜ਼ਾਰਿਸ਼ ਆ, ਮੇਰੇ ਚੈਨਲ ਨੂੰ ਲਾਈਕ, ਸਬਸਕ੍ਰਾਈਬ, ਸ਼ੇਅਰ ਜ਼ਰੂਰ ਕਰਿਓ। ਬਸ ਜੀ ਦੋਸਤੋ, ਜ਼ਿੰਦਗੀ ਇੱਕ ਦਫਾ ਹੀ ਲੱਭਦੀ ਹੈ, ਅਤੇ ਇਹਨੂੰ ਆਪਣੀ ਸ਼ਰਾਫਤ ਨਾਲ ਅਤੇ ਅੱਛੀ ਤਰ੍ਹਾਂ ਦੀ ਜ਼ਿੰਦਗੀ ਗੁਜ਼ਾਰਨੀ ਚਾਹੀਦੀ, ਅਤੇ ਇਸ ਜ਼ਿੰਦਗੀ ਦੇ ਵਿੱਚ ਲੋਕਾਂ ਦੇ ਕੰਮ ਆਓ। ਅਤੇ ਮੇਰੀ ਤਮਾਮ ਵਾਲਦੈਨ ਨੂੰ ਗੁਜ਼ਾਰਿਸ਼ ਆ ਕਿ ਆਪਣੇ ਬੱਚਿਆਂ 'ਤੇ ਤਵੱਜੋ ਦਿਆ ਕਰੋ, ਉਹਨਾਂ ਦੀ ਤਾਲੀਮ 'ਤੇ, ਅਤੇ ਉਹਨਾਂ ਨੂੰ ਅੱਛਾ ਇਨਸਾਨ ਬਣਾਉਣ ਦੀ ਕੋਸ਼ਿਸ਼ ਕਰੋ। ਅਤੇ ਅਗਲੀ ਵੀਡੀਓ ਤੱਕ ਇਜਾਜ਼ਤ ਦਿਓ ਜੀ। ਅੱਲਾ ਹਾਫਿਜ਼।